ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ ਗੱਲਾਂ ਆ ਉਸ ਦੇ ਉੱਤੇ ਜਿਹੜੀ ਉਹ ਝਾਤ ਮਾਰਦੇ ਹਾਂ। ਅੱਜ 2021 ਵਰ੍ਹੇ ਦਾ ਅਖੀਰਲਾ ਦਿਨ 31 ਦਸੰਬਰ ਦਿਨ ਹੈਗਾ ਆ ਜੀ ਸ਼ੁੱਕਰਵਾਰ। ਅਤੇ ਆਪਣੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ ਜਸਪਾਲ ਸਿੰਘ ਜੀ। ਮਿੰਟੂ ਗੁਰਸਰੇ ਜੀ ਕਿਸੇ ਘਰੇਲੂ ਕਾਰਨ ਕਰਕੇ ਜਿਹੜੇ ਉਹ ਆਪਣੇ ਨਾਲ ਅੱਜ ਨਹੀਂ ਜਿਹੜੇ ਉਹ ਜੁੜ ਸਕਣਗੇ, ਪਰ ਜਸਪਾਲ ਸਿੰਘ ਜੀ ਆਪਣੇ ਨਾਲ ਜੁੜਨਗੇ। ਜਸਪਾਲ ਜੀ ਆਪਾਂ ਨੂੰ ਜਿਹੜੀਆਂ ਪੰਜਾਬ ਅਤੇ ਭਾਰਤ ਦੀਆਂ ਅਹਿਮ ਖਬਰਾਂ ਆ ਉਸ ਦੇ ਬਾਰੇ ਜਾਣੂ ਕਰਵਾਉਣਗੇ। ਜਸਪਾਲ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀ ਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ। ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਅਤੇ ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ ਵਾਲੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਸਪਾਲ ਜੀ ਸ਼ੁਰੂ ਕਰਦੇ ਜਾਈਏ। ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਮੌਕੇ ਕਿਸਾਨ ਕਰਨਗੇ ਰੋਸ ਪ੍ਰਦਰਸ਼ਨ। ਜੀ ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਪਤਾ ਹੀ ਹੈ ਕਿ ਨਵੇਂ ਸਾਲ ਦੀ ਆਮਦ ਦੇ ਉੱਤੇ ਪਹਿਲੇ ਹਫ਼ਤੇ 'ਚ ਹੀ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਫਿਰੋਜ਼ਪੁਰ ਆ ਰਹੇ ਨੇ। ਇੱਕ ਵੱਡੀ ਉਮੀਦ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਆਉਣਗੇ ਤਾਂ ਨਾਲ ਦੀ ਨਾਲ ਜਿਹੜਾ ਜਿਸ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਦਾ ਆਗਾਜ਼ ਹੋ ਜਾਏਗਾ ਭਾਜਪਾ ਦੇ ਲਈ ਪੰਜਾਬ ਦੇ ਵਿੱਚ, ਉਹਦੇ ਨਾਲ ਕੁਝ ਐਲਾਨ ਵੀ ਕਰਨਗੇ। 5 ਜਨਵਰੀ ਨੂੰ ਆਉਣਾ ਸੀ, ਤਾਂ ਇਹਦੇ ਨਾਲ ਹੀ ਕੀ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵੀ ਪੱਬਾਂ ਭਾਰ ਹੋ ਗਈਆਂ ਨੇ। ਤਾਂ ਹੁਣ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਜਥੇਬੰਦੀ ਆ ਉਹਨਾਂ ਵੱਲੋਂ ਐਲਾਨ ਕੀਤਾ ਗਿਆ, ਅੱਜ ਪ੍ਰੈਸ ਨੋਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਤੋਂ। ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਇਹਨਾਂ ਦੇ ਪ੍ਰਧਾਨ ਸਤਨਾਮ ਪੰਨੂ ਹੋਰੀ ਆ, ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਆਉਣਗੇ ਤਾਂ ਉਹਨਾਂ ਦਾ ਵਿਰੋਧ ਕਰਾਂਗੇ, ਕਿਉਂਕਿ 23 ਫਸਲਾਂ ਦੀ ਜਿਹੜੀ ਖਰੀਦੀ ਗਰੰਟੀ ਦਾ ਕਾਨੂੰਨ ਦੇ ਸਮੇਤ ਨਾਲ ਦੀ ਨਾਲ 6 ਜਿਹੜੀਆਂ ਹੋਰ ਬਾਕੀ ਦੀਆਂ ਮੰਗਾਂ ਨੇ ਉਹ ਵੀ ਪੂਰੀਆਂ ਕੀਤੀਆਂ ਜਾਣ, MSP ਵੀ ਲਾਗੂ ਕੀਤਾ ਜਾਵੇ। ਤਾਂ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਖਿਆ, ਕਹਿੰਦੇ ਕਿ ਅਸੀਂ ਜਿਹੜੀਆਂ ਜਥੇਬੰਦੀਆਂ ਅਸੀਂ ਰਲ ਕੇ ਇਹਨਾਂ ਦਾ ਵਿਰੋਧ ਕਰਾਂਗੇ। ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ, ਕਹਿੰਦੇ ਕਿ ਜੇ 8 ਜਨਵਰੀ ਨੂੰ ਆ ਜਿਹੜਾ ਉਹ ਜਿਹੜੀ ਮੀਟਿੰਗ ਹੋਏਗੀ ਤਾਂ ਮੀਟਿੰਗ ਦੇ ਵਿੱਚ ਜੇ ਕੁਛ ਨਹੀਂ ਨਿਬੜਦਾ ਤਾਂ 8 ਜਨਵਰੀ ਨੂੰ ਜਿਹੜਾ ਇਹਨਾਂ ਨੇ MLA ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਵੀ ਲਾਉਣੇ ਆ। ਭਾਵ ਪਹਿਲਾਂ ਮੋਦੀ ਨੂੰ ਘੇਰਨਾ, ਪ੍ਰਧਾਨ ਮੰਤਰੀ ਨੂੰ ਘੇਰਨਾ, ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਘੇਰਨਾ। ਤਾਂ ਇਸ ਤਰ੍ਹਾਂ ਦੇ ਨਾਲ ਲੱਗਦਾ ਨਹੀਂ ਹੈ, ਪਹਿਲਾਂ ਵੈਸੇ ਉਮੀਦਾਂ ਕੀਤੀਆਂ ਜਾ ਰਹੀਆਂ ਸੀ ਕਿ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਨੇ ਤਾਂ ਉਹਨਾਂ ਦਾ ਰੋਹ ਜਾਂ ਵਿਰੋਧ ਜ਼ਰੂਰ ਹੋਏਗਾ, ਪਰ ਹੁਣ ਇਹ ਐਲਾਨ ਹੋ ਗਿਆ ਤਾਂ ਹੋ ਸਕਦਾ ਕਿ ਹੋਰ ਵੀ ਜਥੇਬੰਦੀਆਂ ਇਹਨਾਂ ਦੀ ਹਮਾਇਤ ਦੇ ਵਿੱਚ ਆ ਜਾਣ। ਭਾਵ ਕਿ ਕੁੱਲ ਮਿਲਾ ਕੇ ਇਹ ਦੌਰਾ ਜਿੱਥੇ ਨਿਗਾਹ ਟਿੱਕੀ ਹੋਈ ਸੀ ਪੂਰੀ ਦੁਨੀਆ ਦੀ ਕਿ ਪੰਜਾਬ ਦੇ ਵਿੱਚ ਆਉਂਦੇ ਆ ਕੀ ਕਰਦੇ ਆ, ਤਾਂ ਉਹ ਨਾਲ ਦੀ ਨਾਲ ਇਹ ਵੀ ਦੇਖਣਾ ਹੋਏਗਾ ਕਿ ਜਥੇਬੰਦੀਆਂ ਹੋਰ ਕਿਹੜੀਆਂ ਆਉਂਦੀਆਂ ਨੇ ਜਿਹੜੀਆਂ ਰੋਸ ਪ੍ਰਦਰਸ਼ਨ ਕਰਦੀਆਂ ਨੇ, ਔਰ ਪ੍ਰਧਾਨ ਮੰਤਰੀ ਨੂੰ ਰੋਸ ਪ੍ਰਦਰਸ਼ਨ ਇਹਨਾਂ ਦਾ ਚੱਲਣਾ ਪਏਗਾ। ਜੀ ਜੀ ਅਤੇ ਜਸਪਾਲ ਜੀ, ਜਿੱਦਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਗੋਦੀ ਮੀਡੀਆ ਆ ਉਹ ਇਹ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕਰੂਗਾ, ਦੇਖੋ ਜੀ ਇਹਨਾਂ ਦੇ ਮਸਲੇ ਤਾਂ ਸਾਰੇ ਹੱਲ ਕਰੀ ਜਾਂਦੇ ਆ ਅਤੇ ਇਹ ਰੋਸ ਪ੍ਰਦਰਸ਼ਨ ਕਿਉਂ ਜਿਹੜੇ ਉਹ ਕਰੀ ਜਾਂਦੇ, ਆਪਾਂ ਨੂੰ ਪਤਾ ਹੀ ਆ ਵੀ ਉਹਨਾਂ ਨੇ ਜਿਹੜਾ ਇੱਕ ਨੈਰੇਟਿਵ ਇੱਦਾਂ ਦਾ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਆ। ਬਿਲਕੁਲ, ਗੋਦੀ ਮੀਡੀਆ ਨੇ ਤਾਂ ਉਹਨਾਂ ਦਾ ਮਤਲਬ ਉਹਨਾਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹੀ ਭਾਸ਼ਾ ਬੋਲਣੀ ਹੈ ਜਾਂ ਉਹੀ ਚੀਜ਼ ਬੋਲਣੀ ਹੈ ਜਿਹੜੀ ਉਹਨਾਂ ਦੇ ਹਾਕਮ ਨੂੰ, ਜਿਹੜੀ ਉਹਨਾਂ ਦੇ ਮਾਲਕ ਨੂੰ ਪਸੰਦ ਆ। ਉਹਨਾਂ ਦੇ ਉਲਟ ਤਾਂ ਜਾਣਾ ਹੀ ਨਹੀਂ ਹੈ, ਨਾ ਹੀ ਉਹਨਾਂ ਨੇ ਗਰਾਊਂਡ ਦੇ ਉੱਤੇ ਆ ਕੇ ਕੰਮ ਕਰਨਾ। ਔਰ ਜਿੱਦਾਂ ਹੀ ਗਰਾਊਂਡ ਦੇ ਉੱਤੇ ਵੀ ਆਉਂਦੇ ਇਹਨਾਂ ਦੇ ਪੱਤਰਕਾਰ ਜਾਂ ਜਿਹੜਾ ਮਤਲਬ ਇਹਨਾਂ ਦੇ ਮੀਡੀਆ ਕਰਮੀ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਸਾਹਮਣਾ ਕਰਨਾ ਪੈਂਦਾ, ਲੋਕ ਹੁਣ ਆਪ ਹੀ ਜਵਾਬ ਦੇਣ ਲੱਗ ਗਏ। ਦੂਜੇ ਦੇ ਨਾਲ ਵੱਡੀ ਗੱਲ ਇਹ ਵੀ ਹੈ ਕਿ ਦੇਖੋ
ਖੇਤੀ ਕਾਨੂੰਨ ਰੱਦ ਕੀਤੇ ਗਏ ਆ, ਇਹ ਸਰਕਾਰ ਨੇ ਆਪਣੇ ਕੰਫਰਟ ਲਈ ਕੀਤੇ ਨੇ ਤਾਂ ਜੋ ਕਿ ਸਰਕਾਰ ਦਾ ਵਿਰੋਧ ਨਾ ਹੋਵੇ, ਇਹਦੇ ਨਾਲ ਹੂੰ ਭਾਜਪਾ ਦਾ ਵਿਰੋਧ ਨਾ ਹੋਵੇ ਜਿਹੜੇ 5 ਰਾਜਾਂ ਦੇ ਵਿੱਚ ਚੋਣਾਂ ਹੋਊਗਾ ਨੇ, ਤਾਂ ਜੋ ਸੁਖਾਲੇ ਤੌਰ ਦੇ ਉੱਤੇ ਨਿਕਲ ਸਕਣ। ਨਾ ਕਿ ਇਸ ਕਰਕੇ ਕੀਤੇ ਨੇ ਕਿ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਸੀ। ਹੋ ਸਕਦਾ ਆਉਣ ਵਾਲੇ ਸਮੇਂ 'ਚ ਕੁਛ ਇਸ ਤਰ੍ਹਾਂ ਦਾ ਜਿਹੜਾ ਕੋਈ ਗਿੱਦੜ ਸਿੰਘੀ ਕੱਢ ਲਿਆ ਜਾਏ ਕਿ ਹੋਰ ਕੋਈ ਇਹਦੀ ਜਗ੍ਹਾ ਦੇ ਉੱਤੇ ਕੋਈ ਔਖਾ ਕਾਨੂੰਨ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਪੇਸ਼ ਕੀਤੀ ਜਾ ਸਕੇ, ਤਾਂ ਇਹ ਤਾਂ ਦੇਖਣਾ ਹੋਏਗਾ। ਪਰ ਇਹਦੇ ਨਾਲ ਗੋਦੀ ਮੀਡੀਆ ਦਾ ਕੰਮ ਆ, ਉਹਨਾਂ ਨੇ ਇਸ ਤਰ੍ਹਾਂ ਦਾ ਹੀ ਆਪਣੀ ਭਾਸ਼ਾ ਉਹੀ ਬੋਲਣੀ ਹੈ ਜੋ ਉਹਨਾਂ ਨੂੰ ਮਾਲਕ ਨੂੰ ਪਸੰਦ ਆ, ਔਰ ਉਹਨਾਂ ਨੇ ਆਮ ਲੋਕਾਂ ਦੀ ਗੱਲ ਤਾਂ ਪਹਿਲਾਂ ਅੰਦੋਲਨ ਦੇ ਟਾਈਮ ਤੇ ਵੀ ਨਹੀਂ ਕੀਤੀ। ਦੇਖੋ ਪ੍ਰਧਾਨ ਮੰਤਰੀ ਮੋਦੀ ਮਾਫੀ ਮੰਗ ਜਾਂਦੇ ਨੇ, ਉਹਨਾਂ ਨੇ ਤਾਂ ਉਹ ਚੀਜ਼ ਨੂੰ ਵੀ ਨਹੀਂ ਪੇਸ਼ ਕੀਤਾ ਕਿ ਜੀ ਕਿਤੇ ਨਾ ਕਿਤੇ ਗਲਤੀ ਸੀ ਸਰਕਾਰ ਦੀ, ਹੈ ਨਾ। ਉਹ ਚੀਜ਼ਾਂ ਤਾਂ ਉਹਨਾਂ ਨੇ ਬੋਲਣੀਆਂ ਹੀ ਨਹੀਂ ਰਾਜ ਕਰਨਵੀਰ ਜੀ। ਜੀ ਬਿਲਕੁਲ। ਤੇ ਜਸਪਾਲ ਜੀ, ਅਗਲੀ ਖਬਰ ਤੇ ਨਜ਼ਰ ਮਾਰੀਏ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਕਿਸੇ ਵੀ ਆਗੂ ਨੂੰ ਭਾਜਪਾ 'ਚ ਸ਼ਾਮਲ ਨਹੀਂ ਕਰਾਂਗੇ, ਸ਼ੇਖਾਵਤ ਦਾ ਇਹ ਬਿਆਨ। ਪਰ ਝਾਤ ਮਾਰੀ ਜਾਵੇ ਤੇ ਇਦਾਂ ਦੇ ਤਾਂ ਬਥੇਰੇ ਆ। ਬਥੇਰੇ ਕੀ ਹੈ ਜੀ, ਦੇਖੋ ਇਹਨਾਂ ਨੇ ਸਭ ਤੋਂ ਪਹਿਲਾਂ ਮਨਜਿੰਦਰ ਸਿਰਸਾ ਲੈ ਕੇ ਆਏ ਸੀਗੇ ਜੀ। ਤਾਂ ਮਨਜਿੰਦਰ ਸਿਰਸਾ ਨੂੰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਵੀ ਦਿੱਤਾ ਪ੍ਰਧਾਨਗੀ ਤੋਂ, ਔਰ ਉਸ ਤੋਂ ਪਹਿਲਾਂ ਉਹ ਮੈਨੂੰ ਲੱਗਦਾ ਸ਼ਾਇਦ ਇਹ 2015-16 ਦੀ ਗੱਲ ਹੋਏਗੀ, ਤਾਂ ਉਸ ਵੇਲੇ ਵੀ LOC ਨੋਟਿਸ ਤਾਂ ਉਹਨਾਂ ਦਾ ਵੀ ਜਾਰੀ ਹੋਇਆ ਸੀਗਾ, ਲੋਕਆਊਟ ਨੋਟਿਸ ਕਹਿ ਦਿੰਦੇ ਹੈਗੇ ਜਿਹੜਾ, ਜੀ ਉਹ ਉਹਨਾਂ ਦਾ ਵੀ ਜਾਰੀ ਹੋਇਆ ਸੀ ਕਿਉਂਕਿ ਉਹਨਾਂ ਨੂੰ ਵੀ ਜਿਹੜਾ ਇਹਨਾਂ ਦੇ ਖਿਲਾਫ ਵੀ ਤਾਂ ਇੱਕ FIR ਹੋਈ ਸੀ ਨਾ ਪਹਿਲਾਂ, ਇੱਕ ਨਹੀਂ ਹੋ ਸਕਦਾ ਹੋਰ ਵੀ ਬੜੇ ਕੇਸ ਹੋਣ, ਪਰ ਮੇਰੇ ਚੇਤੇ ਨਹੀਂ ਇਸ ਵੇਲੇ, ਮੇਰੇ ਇੱਕ ਹੀ ਕੇਸ ਆ ਜਿਹੜਾ ਧਿਆਨ 'ਚ, ਤਾਂ ਉਹਦੇ ਵਿੱਚ ਵੀ ਤਾਂ ਇਹਨਾਂ ਨੂੰ ਲੋਕਆਊਟ ਨੋਟਿਸ ਜਾਰੀ ਕੀਤਾ ਗਿਆ ਸੀਗਾ। ਉਹਦੇ ਵਿੱਚ ਕੀ ਸੀ ਕਿ ਉਹਦੇ ਵਿੱਚ ਇਹਨਾਂ ਦੇ ਉੱਤੇ 65 ਲੱਖ ਰੁਪਏ ਦਾ ਜਿਹੜਾ ਉਹ ਮੈਨੂੰ ਲੱਗਦਾ ਸ਼ਾਇਦ ਗਵਨ ਦਾ ਕੋਈ ਕੇਸ ਸੀਗਾ, ਇਸ ਤਰ੍ਹਾਂ ਦਾ ਕੋਈ ਕੇਸ ਸੀਗਾ, ਕਿਉਂਕਿ ਜਦੋਂ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਉਹ ਮੈਨੂੰ ਲੱਗਦਾ ਸ਼ਾਇਦ ਇਹ ਸੈਕਟਰੀ ਸੀਗੇ। ਫਿਰ ਆਪਾਂ ਅੱਗੇ ਗੱਲ ਕਰ ਲੈਂਦੇ ਹਾਂ, ਹੋਰ ਬੜੇ ਇਹਨਾਂ ਨੇ ਬੰਦੇ ਕੀਤੇ ਨੇ ਸ਼ਾਮਲ, ਜਿਸ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਸ਼ਾਇਦ ਉਹ ਕ੍ਰਿਕਟਰ ਦਿਨੇਸ਼ ਮੋਂਗੀਆ ਜਿਹੜਾ ਰਿਹਾ ਸੀਗਾ, ਉਹ ਵੀ ਤਾਂ ਮੈਚ ਫਿਕਸਿੰਗ ਦੇ ਵਿੱਚ ਅਕਿਊਜ਼ ਸੀਗਾ ਜੀ, ਉਹ ਕਿਹੜਾ ਨਹੀਂ ਸੀਗਾ। ਤੇ ਹੋਰ ਆਪਾਂ ਐਗਜ਼ਾਮਪਲ ਲੈ ਲੈਂਦੇ, ਇੱਕ ਦੋ ਛੋਟੀ ਐਗਜ਼ਾਮਪਲ ਲੈ ਲੈਂਦੇ ਹੈਗੇ। ਹੁਣ ਜਿਹੜੇ ਜਿਹੜੇ ਕਹਿ ਲਓ ਕਿ ਬਾਜਵਾ ਜੀ ਸ਼ਾਮਲ ਕੀਤੇ ਨੇ ਇਹਨਾਂ ਨੇ, ਤਾਂ ਉਹਨਾਂ ਦੇ ਉੱਤੇ ਵੀ ਤਾਂ ਉਹਨਾਂ ਦੇ ਦੋਨੇ ਬਾਜਵਾ ਜਿਹੜੇ ਫਤਿਹ ਜੰਗ ਬਾਜਵਾ ਨੇ, ਤਾਂ ਉਹਨਾਂ ਦਾ ਵੀ ਇੱਕ ਕੇਸ ਚੱਲਦਾ ਪਿਆ ਸੀਗਾ ਜਿਹੜਾ ਚੰਡੀਗੜ੍ਹ ਡੈਬਿਟ ਰਿਕਵਰੀ ਟ੍ਰਿਬਿਊਨਲ ਦੇ ਵਿੱਚ ਕੇਸ ਚੱਲਦਾ ਪਿਆ ਸੀਗਾ। ਉਹਨਾਂ ਦੇ ਉੱਤੇ ਵੀ ਉਹਨਾਂ ਨੇ ਮੈਨੂੰ ਲੱਗਦਾ 31 ਕਰੋੜ ਦੇ ਆਸ-ਪਾਸ ਕੁਛ ਰਕਮ ਸੀਗੀ ਜਿਹੜੀ ਇਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਦੇ ਰੂਪ ਦੇ ਵਿੱਚ ਦੇਣੀ ਸੀ, ਦਿੱਤੀ ਨਹੀਂ ਸੀ, ਉਹ ਵੀ ਬਾਅਦ ਦੇ ਵਿੱਚ ਜਿਹੜਾ ਕੇਸੋ ਕੇਸੀ ਹੁੰਦੇ ਫਿਰੇ। ਇਸ ਤਰ੍ਹਾਂ ਦੇ ਹਾਲਾਤ ਨੇ, ਔਰ ਭਾਜਪਾ ਦੇ ਦੇਖੋ ਬਿਆਨ ਆਇਆ ਕਿ ਅਸੀਂ ਸ਼ਾਮਲ ਨਹੀਂ ਕਰਾਂਗੇ। ਹੁਣ ਹੋ ਸਕਦਾ ਜੇ ਆਪਾਂ ਹੋਰ ਵੀ ਝਾਤ ਮਾਰ ਲਈਏ ਜਾਂ ਪੜਚੋਲ ਕਰ ਲਈਏ ਤਾਂ ਹੋ ਸਕਦਾ ਹੋਰ ਵੀ ਇਸ ਤਰ੍ਹਾਂ ਦੇ ਬੜੇ ਮਸਲੇ ਨਿਕਲਣ ਜਾਂ ਬੜੇ ਇਸ ਤਰ੍ਹਾਂ ਦੇ ਆਗੂ ਨਿਕਲਣ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਪਹਿਲਾਂ ਭ੍ਰਿਸ਼ਟਾਚਾਰ ਜਾਂ ਇਸ ਤਰ੍ਹਾਂ ਦੇ ਦੋਸ਼ਾਂ ਦੇ ਤਹਿਤ ਜਿਹੜੇ ਦਾਗੀ ਰਹੇ ਨੇ ਜਾਂ ਇਸ ਤਰ੍ਹਾਂ ਦੇ ਨਾਲ ਚਰਚਿਤ ਰਹੇ ਨੇ। ਤਾਂ ਇਹ ਕੋਈ ਵੈਸੇ ਬਾਹਲਾ ਮਾਇਨਾ ਨਹੀਂ ਰੱਖਦਾ ਇਹਨਾਂ ਬਿਆਨਾਂ ਦਾ, ਲੋਕਾਂ ਨੂੰ ਪਤਾ ਹੀ ਹੈ ਕਿ ਕਿੱਥੇ ਜੇ ਖੜੇ ਹੋਏ। ਵੈਸੇ ਵੀ ਸਿਆਸੀ ਲੋਕ ਹੁੰਦੇ ਆ, ਬੇਸ਼ੱਕ ਉਹ ਭਾਜਪਾ ਵਾਲੇ ਹੋਣ ਜਾਂ ਕਾਂਗਰਸ ਵਾਲੇ ਹੋਣ ਜਾਂ ਅਕਾਲੀ ਹੋਣ, ਜਿਹੜੀ ਮਰਜ਼ੀ ਪਾਰਟੀ ਦੇ ਹੋਣ, ਉਹਨਾਂ ਦੀ ਬਿਆਨਬਾਜ਼ੀਆਂ ਜਿਹੜੀਆਂ ਹੁੰਦੀਆਂ ਨੇ ਉਹ ਅਸਲੀਅਤ ਤੋਂ ਕੋਹਾਂ ਦੂਰ ਹੀ ਹੁੰਦੀਆਂ ਨੇ ਜੀ। ਜੀ ਜੀ ਜੀ। ਅਗਲੀ ਜਸਪਾਲ ਜੀ ਆਪਾਂ ਗੱਲ ਕਰੀਏ, ਕੇਜਰੀਵਾਲ ਨੇ ਪਟਿਆਲਾ ਦੇ ਵਿੱਚ ਕੱਢਿਆ ਸ਼ਾਂਤੀ ਮਾਰਚ। ਦੇਖੋ ਕੇਜਰੀਵਾਲ ਨੇ ਕੱਢਿਆ ਸ਼ਾਂਤੀ ਮਾਰਚ, ਤਾਂ ਅਰਵਿੰਦ ਕੇਜਰੀਵਾਲ ਵੈਸੇ ਸ਼ਾਂਤੀ ਮਾਰਚ ਜਿਹੜੇ ਉਹ ਲਗਾਤਾਰ ਹੀ ਕੱਢਦੇ ਨੇ, ਕੋਈ ਉਹਨਾਂ ਨੇ ਮਤਲਬ ਕੋਈ ਨਵਾਂ ਕੰਮ ਕੀਤਾ ਨਹੀਂ। ਇਸ ਤੋਂ ਪਹਿਲਾਂ ਟਰੱਕਾਂ ਕੋਲ ਵੀ ਗਏ ਸੀ ਜਾ ਕੇ, ਉਹਨਾਂ ਨੇ ਮੁਹਾਲੀ 'ਚ ਉਹਨਾਂ ਦੀ ਵੀ ਗੱਲ ਸੁਣੀ ਸੀ। ਔਰ ਕੇਜਰੀਵਾਲ ਦਾ ਮੈਨੂੰ ਲੱਗਦਾ ਹਰੇਕ ਹਫ਼ਤੇ ਦੀ ਹਫ਼ਤੇ ਹੁਣ ਉਹ ਲਗਾਤਾਰ ਹੀ ਐਕਟਿਵ ਨੇ ਔਰ ਪੰਜਾਬ ਦੇ ਵਿੱਚ। ਤਾਂ ਇਹ ਵੀ ਕੇਜਰੀਵਾਲ ਨੇ ਜਿਹੜਾ ਇੱਕ ਸ਼ਾਂਤੀ ਮਾਰਚ ਕੱਢਿਆ ਪਟਿਆਲਾ ਦੇ ਵਿੱਚ, ਤਾਂ ਇਹਦੇ ਵਿੱਚ ਇਹਨਾਂ ਦੀ ਸਾਰੀ ਲੀਡਰਸ਼ਿਪ ਸੀਗੀ। ਔਰ ਉੱਥੇ ਵੀ ਇਹਨਾਂ ਨੇ ਗੱਲ ਕਰੀਏ ਤਾਂ ਆਪਣਾ ਜਿਸ ਤਰ੍ਹਾਂ ਦੇ ਨਾਲ ਹੋਰਨਾਂ ਰੈਲੀਆਂ ਦੇ ਵਿੱਚ ਤਾਕਤ ਦਿਖਾਉਂਦੇ ਆ, ਹੋਰਨਾਂ ਰੈਲੀਆਂ ਦੇ ਵਿੱਚ ਪਬਲਿਕ ਗੈਦਰਿੰਗ ਦਿਖਾਉਂਦੇ ਆ, ਉਸੇ ਤਰ੍ਹਾਂ ਦੇ ਨਾਲ ਇੱਥੇ ਵੀ ਇਹੋ ਹਾਲ ਰਿਹਾ। ਔਰ ਲਗਾਤਾਰ ਹੀ ਕੇਜਰੀਵਾਲ ਜੀ ਹੁਣ ਆਉਣ ਵਾਲੇ ਸਮੇਂ 'ਚ ਇੱਕ ਨਹੀਂ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਸਾਰੇ ਮਾਰਚ ਦੇਖਣ ਨੂੰ ਮਿਲਣਗੇ, ਜਿਹੜੇ ਅਰਵਿੰਦ ਕੇਜਰੀਵਾਲ ਹੋ ਗਏ, ਭਗਵੰਤ ਮਾਨ ਹੋ ਗਏ, ਇਹਨਾਂ ਦੀ ਸੀਨੀਅਰ ਲੀਡਰਸ਼ਿਪ ਆ ਉਹ ਲਗਾਤਾਰ ਰਹੂ। ਵੈਸੇ ਵੀ ਤਾਂ ਹੁਣ ਰਾਜ ਕਰਨਵੀਰ ਜੀ ਤੁਹਾਨੂੰ ਪਤਾ ਜੇ ਹੁਣ ਨਹੀਂ ਕਰਨਗੇ ਤਾਂ ਫਿਰ ਕਰਨਗੇ ਵੀ ਕਦੋਂ? ਵੋਟਾਂ ਤੋਂ ਬਾਅਦ ਥੋੜਾ ਕਰਨਗੇ।
ਜੀ ਜੀ ਬਿਲਕੁਲ। ਤੁਸੀਂ ਆਪ ਹੀ ਜਿਹੜਾ ਆਪਾਂ ਦੇਖਦੇ ਹੀ ਹਾਂ ਵੀ ਦੂਜੇ ਪਾਸੇ ਉੱਥੇ ਤਾਂ ਕਰਫਿਊ ਲਾ ਲੈਂਦੇ ਆ ਤੇ ਇੱਧਰ ਆ ਕੇ ਜਿਹੜਾ ਉਹ ਮਾਰਚ ਹਮ, ਕੱਢ ਲੈਂਦੇ ਆ। ਇਹ ਵੀ ਇਹਨਾਂ ਦਾ ਜਿਹੜਾ ਹਾਂ ਨਾਲ ਦੀ ਬਿਲਕੁਲ ਨਾਲ ਬਿਲਕੁਲ ਨਾਲ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਆ। ਤੇ ਜਲੰਧਰ ਦੇ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਕਹਿੰਦੇ ਵਾਪਰੀ ਇੱਕ ਬੇਅਦਬੀ ਦੀ ਘਟਨਾ। ਹਾਂ ਬਿਲਕੁਲ ਜੀ, ਬੜੀ ਮੰਦਭਾਗੀ ਘਟਨਾ ਵਾਪਰੀ ਆ। ਦੇਖੋ ਪਿਛਲੇ ਮਤਲਬ ਦਸੰਬਰ ਦੀ ਗੱਲ ਕਰ ਲਈਏ ਤਾਂ ਕਿੰਨੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਊਗਾ, ਬੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਤੇ ਨਾ ਕਿਤੇ ਜਿਹੜਾ ਚਲੋ ਬਚਾ ਰਿਹਾ ਹੁਣ ਤੱਕ। ਤਾਂ ਹੁਣ ਜਲੰਧਰ ਦੇ ਵਿੱਚ ਆ ਬਿਲਕੁਲ ਐਨ ਉਸ ਮੌਕੇ ਉੱਤੇ ਜਦੋਂ ਬਿਲਕੁਲ ਸਾਲ ਨਿਕਲਣ ਵਾਲਾ ਸੀਗਾ, ਜੀ ਤਾਂ ਇਹ ਜਲੰਧਰ ਦੇ ਵਿੱਚ ਵਾਪਰੀ ਆ। ਔਰ ਜਲੰਧਰ ਦਾ ਇਹ ਕੋਈ ਪ੍ਰਾਚੀਨ ਮੰਦਿਰ ਆ ਜਲੰਧਰ ਕੈਂਟ ਦਾ, ਤਾਂ ਉੱਥੋਂ ਦੀ ਘਟਨਾ ਦੱਸਦੀ ਹੈ। ਕਹਿੰਦੇ ਕਿ ਉੱਥੇ ਜਿਹੜਾ ਜਿਹੜਾ ਮੰਦਿਰ ਆ ਉਹਦੇ ਜੀ ਵਿੱਚ ਇਹ ਘਟਨਾ ਵਾਪਰੀ ਆ। ਔਰ ਉੱਥੋਂ ਦੱਸਦੇ ਆ, ਕਹਿੰਦੇ ਕਿ ਸ਼ਿਵਲਿੰਗ ਦੀ ਹੈ ਜਿਹੜਾ ਇਹ ਪ੍ਰਾਚੀਨ ਮੰਦਿਰ ਦੇ ਵਿੱਚ ਸ਼ਿਵਲਿੰਗ ਲੰਘਿਆ ਸੀ, ਤਾਂ ਉਹਨਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਜਿਹੜੇ ਕੁਝ ਅਣਪਛਾਤੇ ਲੋਕ ਆਏ ਉਹਨਾਂ ਨੇ ਮੰਦਿਰ ਦੇ ਵਿੱਚੋਂ ਸ਼ਿਵਲਿੰਗ ਹੀ ਚੁੱਕ ਕੇ ਲੈ ਗਏ। ਔਰ ਜਿਸ ਤੋਂ ਬਾਅਦ ਜਿਹੜਾ ਹਿੰਦੂ ਭਾਈਚਾਰੇ ਦੇ ਲੋਕ ਆ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਵੀ ਪਹੁੰਚੀ ਆ। ਵੈਸੇ ਸਾਰਿਆਂ ਨੂੰ ਹੀ ਠੇਸ ਪਹੁੰਚੀ ਆ, ਕੋਈ ਹਿੰਦੂਆਂ ਨੂੰ ਨਹੀਂ ਇਕੱਲਿਆਂ ਨੂੰ। ਹੋਰ ਵੀ ਲੋਕ ਨੇ ਜਿਹੜੇ ਉਹ ਵੀ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਕਿਤੇ ਨਾ ਕਿਤੇ, ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਉਹਨਾਂ ਦਾ ਵੀ ਮਨ ਨੂੰ ਠੇਸ ਲੱਗਦੀ ਆ ਔਰ ਲੋਕ ਖਫਾ ਹੁੰਦੇ ਆ ਕਿ ਇਹ ਕੀ ਹੋ ਰਿਹਾ। ਔਰ ਲੋਕ ਇਹਨਾਂ ਚੀਜ਼ਾਂ ਨੂੰ, ਜਾਂ ਆਮ ਲੋਕ ਆ ਜਿਹੜੇ, ਉਹ ਬੜੇ ਪਰੇਸ਼ਾਨ ਹੋ ਜਾਂਦੇ ਆ। ਤਾਂ ਜੀ ਹੁਣ ਪੁਲਿਸ ਨੂੰ ਵੈਸੇ ਇਨਫੋਰਮੇਸ਼ਨ ਮਿਲ ਗਈ ਆ, ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰ ਰਹੀ ਆ। ਜਿਹੜੇ ਇਸ ਮੰਦਿਰ ਦੇ ਕੈਸ਼ੀਅਰ ਨੇ ਉਹਨਾਂ ਦੀ ਸਟੇਟਮੈਂਟ ਲੈ ਲਈ ਗਈ ਹੈ। ਸਟੇਟਮੈਂਟ ਲੈਣ ਤੋਂ ਬਾਅਦ ਪੁਲਿਸ ਹੁਣ ਕਾਰਵਾਈ ਕਰਦੀ ਪਈ ਆ। ਔਰ ਇਹ ਦੱਸਦੇ ਆ, ਕਹਿੰਦੇ ਕਿ ਸਵੇਰੇ 5:30 ਵਜੇ ਜਦੋਂ ਮੰਦਿਰ ਪਹੁੰਚੇ ਤਾਲਾ ਲੱਗਿਆ ਨਹੀਂ ਹੋਇਆ ਸੀਗਾ, ਤਾਂ ਉਸ ਸਮੇਂ ਜਿਹੜਾ ਇਹਦੇ ਨਾਲ ਨਾਲ ਜਿਹੜਾ ਸ਼ਿਵਲਿੰਗ ਦੇ ਸਮੇਤ ਜਿਹੜਾ ਹੋਰ ਕੋਈ ਉੱਥੇ ਚਾਂਦੀ ਦੇ ਗਹਿਣੇ ਸੀ ਉਹ ਵੀ ਚੋਰੀ ਕੀਤੇ ਹੋਏ ਸੀ। ਤਾਂ ਇਹ ਜਿਹੜਾ ਘਟਨਾ ਵਾਪਰੀ ਆ। ਔਰ ਇਹ ਦੱਸਦੇ, ਕਹਿੰਦੇ ਕਿ ਇਹ ਜਿਹੜਾ ਮੰਦਿਰ ਆ ਇਹ ਸ਼ਮਸ਼ਾਨ ਘਾਟ ਦੇ ਵਿੱਚ ਬਣਿਆ ਹੋਇਆ। ਔਰ ਨਾਲ ਦੀ ਨਾਲ ਹੁਣ ਪੁਲਿਸ ਪੈਰਵਾਈ ਕਰਦੀ ਪਈ ਆ। ਔਰ ਇਹਦੇ ਨਾਲ ਨਾਲ ਇਹਦੇ ਤੇ ਪੋਲੀਟੀਕਲ ਸਟੇਟਮੈਂਟਸ ਵੀ ਆ ਰਹੀਆਂ ਨੇ। ਸੁਖਬੀਰ ਬਾਦਲ ਵੀ ਇਹਦੇ ਤੇ ਬਿਆਨ ਦਿੰਦੇ ਪਏ ਆ। ਔਰ ਥੋੜੀ ਦੇਰ ਪਹਿਲਾਂ ਚਰਨਜੀਤ ਚੰਨੀ ਵੀ ਜਿਹੜਾ ਸਟੇਟਮੈਂਟਾਂ ਦੇ ਰਹੇ। ਔਰ ਦੇਖਦੇ ਆ ਕਿ ਇਹਦੇ ਵਿੱਚ ਹੁਣ ਕੀ ਜਿਹੜਾ ਪੁਲਿਸ ਆਊਟਪੁੱਟ ਕੱਢਦੀ ਔਰ ਪੁਲਿਸ ਕਿਸ ਤਰ੍ਹਾਂ ਦੇ ਨਾਲ ਇਸ ਮਾਮਲੇ ਨੂੰ ਨਜਿੱਠਦੀ ਹੈ। ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਕਿ ਇਹ ਘਟਨਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਇਹ ਮਾਹੌਲ ਖਰਾਬ ਕਰਦੀਆਂ ਨੇ। ਔਰ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਕੱਲੇ ਜਿਹੜੇ ਲੋਕ ਪੰਜਾਬ 'ਚ ਬੈਠੇ ਉਹੀ ਨਹੀਂ ਮਤਲਬ ਬੇਚੈਨ ਹੁੰਦੇ, ਇਹਦੇ ਨਾਲ ਨਾਲ ਜਿਹੜੇ ਵੀ ਲੋਕ ਪੰਜਾਬੀ ਭਾਈਚਾਰੇ ਦੇ ਬਾਹਰ ਬੈਠੇ ਉਹ ਲੋਕ ਵੀ ਪਰੇਸ਼ਾਨ ਹੁੰਦੇ ਇਸ ਤਰ੍ਹਾਂ ਦੀ ਘਟਨਾਵਾਂ ਤੋਂ। ਜੀ ਜੀ ਜੀ। ਤੇ ਜਸਪਾਲ ਜੀ ਅਗਲੀ ਗੱਲ ਕਰਦੇ ਜਾਈਏ, ਲੁਧਿਆਣੇ ਦੇ ਵਿੱਚ ਹੋਇਆ ਜਿਹੜਾ ਬੰਬ ਧਮਾਕਾ ਸੀ ਉਸ ਦੇ ਵਿੱਚ ਕਾਰਵਾਈ ਦੇ ਵਿੱਚ ਅੱਗੇ ਇਹ ਗੱਲ ਸਾਹਮਣੇ ਆ ਰਹੀ ਆ ਵੀ ਗਗਨਦੀਪ ਦੀ ਜਿਹੜੀ ਮਹਿਲਾ ਸਾਥੀ ਸੀਗੀ ਕਮਲਜੀਤ ਕੌਰ, ਉਸ ਨੂੰ ਵੀ ਮੁਅੱਤਲ ਕੀਤਾ ਗਿਆ ਆ। ਹਾਂ ਬਿਲਕੁਲ ਜੀ, ਉਸ ਮਸਲੇ ਦੇ ਵਿੱਚ ਉਹਨੂੰ ਜਿਹੜਾ ਮਹਿਲਾ ਸਾਥੀ ਸੀਗੀ ਇਹਦੇ ਨਾਲ ਰਹੀ ਸੀ, ਤਾਂ ਉਹ ਵੀ ਜਿਹੜਾ ਉਹਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਤਾਂ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਮਾਮਲਾ ਜਿਹੜਾ ਉਹ ਪੁਲਿਸ ਆ ਜਿਹੜਾ ਉਹ ਹੱਲ ਕਰਦੀ ਪਈ ਆ। ਇੱਥੋਂ ਤੱਕ ਕਿ ਵਿਦੇਸ਼ਾਂ ਤੱਕ ਤਾਰਾਂ ਜਿਹੜੀਆਂ ਪੁਲਿਸ ਨੇ ਜੋੜ ਦਿੱਤੀਆਂ ਔਰ ਇਸ ਮਸਲੇ ਨੂੰ ਹੱਲ ਕਰ ਰਹੀ ਹੈ। ਪਰ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਜਿਹੜੇ ਲੋਕ ਜਾਂ ਜਿਸ ਤਰ੍ਹਾਂ ਦੇ ਨਾਲ ਮਾਹੌਲ ਖਰਾਬ ਹੋਇਆ ਜਾਂ ਜਿਸ ਤਰ੍ਹਾਂ ਦੇ ਨਾਲ ਜਿਹੜਾ ਸਾਰੀ ਘਟਨਾ ਨੂੰ ਦੇਖ ਕੇ, ਤਾਂ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਬਹੁਤ ਜਿਹੜਾ ਮਾੜੀ ਘਟਨਾ। ਔਰ ਉਮੀਦ ਨਹੀਂ ਲੱਗਦੀ ਸੀ ਕਿ ਇਸ ਵੇਲੇ ਕੁਝ ਇਸ ਤਰ੍ਹਾਂ ਦਾ ਹੋ ਜਾਏਗਾ। ਔਰ ਉਸ ਵੇਲੇ ਹੋਣਾ ਬਿਲਕੁਲ ਜਦੋਂ ਵਿਧਾਨ ਸਭਾ ਚੋਣਾਂ ਵੀ ਬਿਲਕੁਲ ਨੇੜੇ ਦਿੱਤੇ ਆ ਔਰ ਨਾਲ ਦੀ ਨਾਲ ਬਿਲਕੁਲ ਲਾਸਟ ਵਾਲੇ ਦਿਨ ਸੀ। ਪਰ ਬਚਾ ਇਸ ਕਰਕੇ ਰਹਿ ਗਿਆ ਕਿ ਉਹਨਾਂ ਦਿਨਾਂ ਦੇ ਵਿੱਚ ਕੋਰਟ ਬੰਦ ਹੋਣ ਕਰਕੇ ਜਾਂ ਵਕੀਲ ਹੜਤਾਲ ਤੇ ਹੋਣ ਕਰਕੇ ਬਚਾ ਰਹਿ ਗਿਆ। ਪਰ ਕੁੱਲ ਮਿਲਾ ਕੇ ਪੁਲਿਸ ਕਾਰਵਾਈ ਕਰਦੀ ਪਈ। ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਦੇ ਵਿੱਚ ਹੋਰ ਤਾਰਾਂ ਜਿਹੜੀਆਂ ਡਿਪਾਰਟਮੈਂਟ ਦੇ ਅੰਦਰ ਤੱਕ ਕਿੱਥੋਂ ਤੱਕ ਨਿਕਲਦੀਆਂ ਨੇ, ਉਹ ਵੀ ਦੇਖਣ ਵਾਲੀ ਗੱਲ ਹੋਏਗੀ। ਜੀ ਜੀ ਇਹਨਾਂ ਨੇ ਵੈਸੇ ਤਾਂ ਜਸਪਾਲ ਜੀ ਵੀ ਇਹਦੀਆਂ ਤਾਰਾਂ ਤਾਂ ਹੋਰ ਹੀ ਪਾਸੇ ਜੋੜਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀਗੇ, ਬਦਨਾਮੀ ਕਿਸੇ ਸਪੈਸੀਫਿਕ ਕਮਿਊਨਿਟੀ ਦੀ ਕਰਨ ਦੀ ਇਹਨਾਂ ਦੀ ਕੋਸ਼ਿਸ਼ ਜਿਹੜੀ ਉਹ ਬਿਲਕੁਲ 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 ਰਹੀ ਬਿਲਕੁਲ ਸੀ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਤਾਂ ਇਹ ਦਫਾ ਪਹਿਲੀ ਵਾਰ ਨਹੀਂ ਹੋ ਰਿਹਾ। ਤੁਹਾਨੂੰ ਪਤਾ ਕਿ ਅਕਸਰ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਤਾਂ ਹਰ ਵਾਰ ਜਿਹੜਾ ਕਿਸੇ ਨਾ ਕਿਤੇ ਜਿਹੜਾ ਤਾਰਾਂ ਹੋਰ ਪਾਸੇ ਜੁੜ ਜਾਂਦੀਆਂ, ਬਾਅਦ ਦੇ ਵਿੱਚ ਆ ਕੇ ਮਾਹੌਲ ਖਰਾਬ ਹੋ ਜਾਂਦਾ। ਜਾਂ ਜਿਹੜੇ ਲੋਕ ਆ ਕੇ ਮਤਲਬ ਇਸ ਤਰ੍ਹਾਂ ਦੇ ਲੋਕ ਵਿਕਟਮ ਬਣ ਜਾਂਦੇ ਆ ਜਿਨ੍ਹਾਂ ਤੋਂ ਉਮੀਦ ਨਹੀਂ ਹੁੰਦੀ, ਜਾਂ ਬੇਕਸੂਰ ਲੋਕ ਹੁੰਦੇ ਆ, ਕਿੰਨਾ ਕਿੰਨਾ ਚਿਰ ਲੜਦੇ ਰਹਿੰਦੇ, ਕਈ ਸਾਲਾਂ ਤੱਕ ਜਿਹੜੇ ਕੇਸ ਭੁਗਤਦੇ ਰਹਿੰਦੇ। ਉਸ ਤੋਂ ਬਾਅਦ ਆ ਕੇ ਜਦੋਂ ਨਿਪਟਾਰਾ ਹੁੰਦਾ ਫਿਰ ਪਤਾ ਲੱਗਦਾ ਕਿ ਯਾਰ ਇਹ ਬੰਦੇ ਤਾਂ ਵਿਚਾਰੇ ਦੋਸ਼ੀ ਨਹੀਂ ਸੀਗੇ, ਤਾਂ ਐਵੇਂ ਰਗੜੇ ਗਏ। ਬਿਲਕੁਲ ਬਿਲਕੁਲ।
ਤੇ ਅਗਲੀ ਆਪਾਂ ਜੇ ਗੱਲ ਕਰੀਏ GST ਕੌਂਸਲ ਦੀ ਮੀਟਿੰਗ ਵਿੱਚ ਫੈਸਲਾ ਇਹ ਆਇਆ ਵੀ ਕੱਪੜਾ ਜੁੱਤੀਆਂ ਦੇ ਉੱਤੇ ਹੁਣ ਨਹੀਂ ਵਧੇਗਾ ਟੈਕਸ, ਅੱਗੇ ਵਧਾਉਣ ਦੀ ਇਹਨਾਂ ਦੀ ਸਿਫਾਰਿਸ਼ ਸੀਗੀ। ਹਾਂ, ਬਿਲਕੁਲ ਜੀ। ਮਤਲਬ ਸਾਲ ਦਾ ਅਖੀਰਲਾ ਦਿਨ ਸੀ ਤਾਂ ਅੱਜ ਮੀਟਿੰਗ ਜਿਹੜੀ ਹੋਊਗੀ GST ਕੌਂਸਲ ਦੀ, ਇਹਦੇ ਵਿੱਚ ਸਾਡੇ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੁੰਦੀ ਆ। ਤਾਂ ਮੀਟਿੰਗ ਹੋਈ ਹੈ, ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ, ਕਹਿੰਦੇ ਕਿ ਜਿਹੜਾ GST ਦੇ ਵਿੱਚ ਜੋ ਵਾਧਾ ਕਰਨਾ ਸੀ, ਜਿਹਦੇ ਵਿੱਚ ਖਾਸ ਕਰਕੇ ਜਿਸ ਤਰ੍ਹਾਂ ਦਾ ਤੁਸੀਂ ਗੱਲ ਕੀਤੀ ਜੁੱਤੀਆਂ, ਕੱਪੜਾ ਜਾਂ ਹੋਰ ਚੀਜ਼ਾਂ, ਤਾਂ ਇਹ ਸਾਰੀਆਂ ਚੀਜ਼ਾਂ ਟੈਕਸਟਾਈਲ 'ਚ ਆ ਜਾਂਦੀਆਂ। ਕਹਿੰਦੇ ਕਿ ਟੈਕਸਟਾਈਲ ਸੈਕਟਰ ਦੇ ਵਿੱਚ ਜਿਹੜਾ ਇਹਨਾਂ ਨੇ GST ਹੈ ਜਿਹੜਾ ਉਹ ਵਧਾਇਆ ਗਿਆ ਸੀ, ਉਹ ਫੈਸਲੇ ਨੂੰ ਇੱਕ ਵਾਰੀ ਟਾਲਤਾ। ਤਾਂ ਇਹ ਇਸ ਜਿਹੜਾ ਦੱਸਦੀ ਕਿ ਇੱਕ ਵਾਰੀ ਟਾਲ ਦਿੱਤਾ ਗਿਆ। ਹੁਣ ਦੇਖਣਾ ਹੋਏਗਾ ਕਿ ਇਹਦੇ 'ਚ ਵਾਧਾ ਦੁਬਾਰਾ ਕਦੋਂ ਕਰਦੇ ਆ, ਜਾਂ ਅਗਲੇ ਮਹੀਨੇ ਦੀ ਜਦੋਂ ਨਵੇਂ ਸਾਲ ਤੋਂ ਬਾਅਦ ਮੀਟਿੰਗ ਹੋਏਗੀ ਜਨਵਰੀ ਦੀ, ਉਸ ਦੇ ਵਿੱਚ ਹੋ ਸਕਦਾ ਫੈਸਲਾ ਹੋ ਜੇ। ਪਰ ਫਿਲਹਾਲ ਆ ਜਿਹੜਾ ਉਹ ਇਹਨਾਂ ਨੇ ਦੱਸ ਦਈਏ ਕਿ ਉਹਦੇ ਵਿੱਚ ਵਾਧਾ ਨਹੀਂ ਕੀਤਾ। ਇੱਥੇ ਵੀ ਦੱਸ ਦਿੰਦੇ ਕਿ 1 ਜਨਵਰੀ 2022 ਤੋਂ ਜਿਹੜਾ ਟੈਕਸਟਾਈਲ ਉਤਪਾਦਾਂ ਦੇ ਵਿੱਚ ਇਹਨਾਂ ਨੇ GST ਹੈ ਜਿਹੜਾ ਉਹ 5% ਤੋਂ ਵਧਾ ਕੇ 12% ਕਰ ਦੇਣਾ ਸੀਗਾ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜੇ ਵੀ ਇਹ ਸਾਰੀ ਇੰਡਸਟਰੀ ਹੈ ਟੈਕਸਟਾਈਲ ਦੀ, ਜਿਹਦੇ ਵਿੱਚ ਫੁੱਟਵੀਅਰ ਆ ਜਾਂਦੇ, ਕੱਪੜੇ ਆ ਜਾਂਦੇ, ਜੁੱਤੀਆਂ ਆ ਜਾਂਦੀਆਂ ਨੇ, ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਦਾ ਰੇਟ ਵਧ ਜਾਣਾ ਸੀ। ਤਾਂ ਇਹਦਾ ਜਿਹੜਾ ਉਹ ਵਿਰੋਧ ਹੋ ਗਿਆ, ਕਿਉਂਕਿ ਇੰਡਸਟਰੀ ਸਾਰੀ ਵਿਰੋਧ ਕਰਦੀ ਪਈ ਸੀ, ਇਸ ਕਰਕੇ ਇਹ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਗਿਆ। ਇਹ 3 ਵਜੇ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਤਾਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਚੀਜ਼ਾਂ ਕਲੀਅਰ ਕਰ ਦਿੱਤੀ ਕਿ ਇਹਦੇ ਉੱਤੇ ਰੇਟ ਆ ਜਿਹੜੇ ਉਹ ਨਹੀਂ ਵਧਣਗੇ, ਪੁਰਾਣੀਆਂ ਦਰਾਂ ਦੇ ਉੱਤੇ ਰੱਖਿਆ ਜਾਊਗਾ। ਕਿਉਂਕਿ GST ਹੈ ਜਿਹੜਾ ਉਹ 12 ਤੋਂ 18% ਦੀ ਸਲੈਬ ਆ ਉਹਦੇ ਵਿੱਚ। ਤਾਂ ਇਹ ਜਿਹੜਾ GST ਕੌਂਸਲ ਦੀ ਮੀਟਿੰਗ ਆ ਉਹਦੇ ਵਿੱਚ ਜਿਹੜਾ ਇਹਨੂੰ ਲਿਆਉਣ ਦੀ ਜਿਹੜਾ ਉਹ ਉਮੀਦ ਸੀਗੀ ਕਿ 12 ਤੋਂ 18% ਦੀ ਉਸ ਸਲੈਬ ਦੇ ਵਿੱਚ ਲੈ ਕੇ ਆਉਣਗੇ, ਕਿਉਂਕਿ ਅਲੱਗ-ਅਲੱਗ ਸਲੈਬਾਂ ਬਣੀਆਂ ਹੋਈਆਂ ਨੇ ਇਹਦੇ ਲਈ। 5% ਵਾਲੀ ਸਲੈਬ ਆ, 12% ਵਾਲੀ ਆ, 18% ਵਾਲੀ ਆ, 28% ਵਾਲੀ ਆ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਜ਼ਰੂਰੀ ਵਸਤਾਂ ਨੇ ਜਾਂ ਤਾਂ ਉਹਨਾਂ ਨੂੰ ਛੋੜ ਦੇ ਦਿੱਤੀ ਜਾਂਦੀ, ਜਾਂ ਫਿਰ ਉਹਨਾਂ ਦੇ ਉੱਤੇ ਘੱਟ ਟੈਕਸ ਲਾਇਆ ਜਾਂਦਾ। ਤਾਂ ਹੁਣ ਇਹ ਜਿਹੜਾ ਇਹਦੇ ਉੱਤੇ ਘੱਟ ਟੈਕਸ ਦੇ ਵਿੱਚ ਆ ਗਿਆ ਇੱਕ ਵਾਰ, ਪਰ ਹੁਣ ਦੇਖਣਾ ਹੋਏਗਾ ਕਿ ਸਰਕਾਰ ਦੁਬਾਰਾ ਅਗਲੀ ਮੀਟਿੰਗ ਦੇ ਵਿੱਚ ਇਹਦੇ ਉੱਤੇ ਵਾਧਾ ਕਰਦੀ ਆ ਜਾਂ ਇੱਕ ਵਾਰੀ ਜਿਹੜਾ ਉਹਦੇ ਉੱਤੇ ਰੋਕ ਲਾ ਦਿੰਦੀ ਹੈ। ਕਿਉਂਕਿ ਇਹਦੇ ਨਾਲ ਆਮ ਲੋਕਾਂ ਨੂੰ ਜਾਂ ਛੋਟੇ ਵਰਗ ਨੂੰ, ਹਰੇਕ ਬੰਦਾ ਹੁਣ ਜਿਹੜਾ ਤਨ ਢੱਕਣਾ ਉਹਦੇ ਲਈ ਜੁੱਤੀ ਵੀ ਲੈਣੇ, ਕੱਪੜੇ ਵੀ ਲੈਣੇ ਆ, ਕਿਤੇ ਨਾ ਕਿਤੇ ਉਹਦੀ ਜੇਬਾਂ ਦੇ ਉੱਤੇ ਜਿਹੜਾ ਉਹ ਬੋਝ ਵਧਣਾ ਸੀ, ਤਾਂ ਉਹ ਤੋਂ ਇੱਕ ਵਾਰੀ ਤਾਂ ਇਹ ਬਲਾ ਟਲ ਗਈ। ਹੁਣ ਦੇਖਦੇ ਆ ਕਦੋਂ ਤੱਕ ਦੁਬਾਰਾ ਵਧਾਉਂਦੇ ਆ, ਔਰ ਜੇ ਵਧਾਉਂਦੇ ਆ ਤਾਂ ਉਹਦਾ ਲੋਕ ਕਿੰਨਾ ਕੁ ਵਿਰੋਧ ਕਰਦੇ ਆ ਜਾਂ ਇੰਡਸਟਰੀ ਕਿੰਨਾ ਕੁ ਵਿਰੋਧ ਕਰਦੀ ਹੈ। ਜੀ ਜੀ ਜੀ। ਤੇ ਸਮਾਂ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਆ, ਤੇ ਜਸਪਾਲ ਜੀ, ਰਾਹੁਲ ਗਾਂਧੀ ਨੇ ਕਹਿੰਦੇ ਇੱਕ ਮੀਟਿੰਗ ਕਰਨੀ ਸੀ, ਪਰ ਅਚਾਨਕ ਵਿਦੇਸ਼ ਨੂੰ ਜਿਹੜੇ ਉਹ ਚਲੇ ਗਏ। ਮੀਟਿੰਗ ਜਿਹੜੀ ਇੱਥੇ ਇਹਨਾਂ ਨੇ ਪੰਜਾਬ 'ਚ ਰੈਲੀ ਕਰਨੀ ਸੀ ਜੀ, ਉਹ ਕਹਿੰਦੇ ਵੀ ਹੁਣ ਰੱਦ ਹੋ ਗਈ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਮਾਲਵੇ ਦੇ ਵਿੱਚ ਨਾ ਖਾਸ 2 ਕੁ ਚੀਜ਼ਾਂ ਹੋ ਗਈਆਂ। ਕਹਿੰਦੇ ਕਿ ਇੱਕ CM ਚੰਨੀ ਨੇ ਸਾਡੇ ਵਾਲੇ ਪਾਸੇ ਮਲੋਟ ਨੂੰ ਵੀ ਰੈਲੀ ਰੱਖੀ ਸੀਗੀ, ਉਹ ਉਹਨਾਂ ਨੇ ਰੱਖੀ ਸੀ 30 ਦਸੰਬਰ ਦੀ, ਉਹ ਵੀ ਰੈਲੀ ਟਲ ਗਈ। ਉਹ ਤੋਂ ਬਾਅਦ ਮਲੋਟ ਦੇ ਨਾਲ ਹੀ ਫਿਰ ਮੋਗਾ ਆ ਗਿਆ, ਕਿਉਂਕਿ ਮੋਗਾ ਦੇ ਵਿੱਚ ਕਿੱਲੀ ਚਾਲਾਂ 'ਚ ਉੱਥੇ ਰੈਲੀ ਰੱਖੀ ਸੀ, ਜਿੱਥੇ ਅਕਾਲੀ ਦਲ ਨੇ ਆਪਦਾ ਚੋਣ ਪ੍ਰਚਾਰ ਸ਼ੁਰੂ ਕੀਤਾ। ਅਕਾਲੀਆਂ ਨੇ ਵੀ ਉੱਥੇ ਰੈਲੀ ਰੱਖੀ ਸੀ। ਉਸੇ ਥਾਂ ਦੇ ਉੱਤੇ ਰਾਹੁਲ ਗਾਂਧੀ ਨੇ ਰੈਲੀ ਰੱਖੀ ਸੀ, ਔਰ ਇਹਨਾਂ ਨੇ 3 ਜਨਵਰੀ ਦੀ ਰੱਖੀ ਸੀ। ਉਹ ਦੱਸਦੇ ਆ ਕਹਿੰਦੇ ਕਿ ਇਟਲੀ ਚਲੇ ਗਏ ਸ਼ਾਇਦ, ਤਾਂ ਇਸ ਕਰਕੇ ਜਿਹੜੀ ਰੈਲੀ ਆ ਪੋਸਟਪੋਨ ਕਰ ਦਿੱਤੀ ਆ। ਹੁਣ ਜਿਹੜੀ ਰੈਲੀ ਹੋਏਗੀ, ਹੁਣ ਦੱਸਦੇ ਕਹਿੰਦੇ ਕਿ ਮਾਘੀ ਤੋਂ ਬਾਅਦ ਪਲੈਨਿੰਗ ਕਰ ਰਹੇ ਕਿ ਉਸ ਤੋਂ ਬਾਅਦ ਹੀ ਰੈਲੀ ਹੋਏਗੀ, ਔਰ ਪੰਜਾਬ ਦੇ ਵਿੱਚ ਜਿਹੜੀ ਉਹ ਰੈਲੀ ਹੋਏਗੀ। ਹੁਣ ਦੇਖਦੇ ਹਾਂ ਦੀ ਡੇਟ ਕਦੋਂ ਤੱਕ ਫਾਈਨਲ ਹੁੰਦੀ ਹੈ। ਪਰ ਕੁੱਲ ਮਿਲਾ ਕੇ ਇੱਕ ਵਾਰੀ ਜਿਹੜੇ ਕਾਂਗਰਸੀ ਪੱਬਾਂ ਦੇ ਉੱਤੇ ਜਿਹੜਾ ਹੋਏ ਬੈਠੇ ਸੀ ਜਾਂ ਪੱਬਾਂ ਭਾਰ ਹੋਏ ਬੈਠੇ ਸੀ, ਉਹਨਾਂ ਦਾ ਜਿਹੜਾ ਉਹ ਉਹਨਾਂ ਨੇ ਜਿਹੜਾ ਇੱਕ ਵਾਰੀ ਠੰਡੇ ਹੋ ਗਏ ਨੇ, ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਜਿਹੜਾ ਬੂਸਟ ਮਿਲਣਾ ਸੀਗਾ ਵਰਕਰਾਂ ਨੂੰ ਜਾਂ ਕਾਂਗਰਸੀਆਂ ਨੂੰ, ਉਹ ਤੋਂ ਉਹਨਾਂ ਨੂੰ ਜਿਹੜੀ ਡੋਜ਼ ਆ ਉਹ ਥੋੜੀ ਲੇਟ ਮਿਲੇਗੀ। ਜੀ ਜੀ, ਦੇਖੋ ਵੈਸੇ ਇਹਨਾਂ ਦਾ ਆਪਣਾ ਅੰਦਰੂਨੀ ਕਾਟੋ ਕਲੇਸ਼ ਦੇਖੋ ਕੀ ਬਣਦਾ ਆ, ਕੀ ਹੁੰਦਾ ਆ। ਸਿੱਧੂ ਤਾਂ ਆਪਣੇ ਆਪ ਨੂੰ ਹੁਣ ਇਹ ਕੋਸ਼ਿਸ਼ ਕਰ ਹੀ ਰਿਹਾ, ਦਿਖਾ ਹੀ ਰਿਹਾ ਵੀ ਮੈਂ ਹੀ ਜਿਹੜਾ ਆ ਚਿਹਰਾ ਹੈਗਾ ਆ ਅਗਲੇ ਜਿਹੜੇ ਆ ਮੁੱਖ ਮੰਤਰੀ ਦਾ। ਚੰਨੀ ਸਾਹਿਬ ਵੀ ਜਿਹੜੇ ਉਹ ਪਿੱਛੇ ਹਟਦੇ ਨਹੀਂ। ਹੁਣ ਦੇਖੋ ਇਹਨਾਂ ਦਾ ਬਣਦਾ। ਨਹੀਂ, ਬਿਲਕੁਲ ਰਾਜ ਕਰਨਵੀਰ ਜੀ, ਇਹਨਾਂ ਦਾ ਜਿਹੜਾ ਉਹ ਲੌਬੀ ਆਪਣੀ ਕ੍ਰੀਏਟ ਕੀਤੀ ਹੋਈ ਹੈ, ਔਰ ਆਪੋ ਆਪਣੇ ਥਾਪੜੇ ਵੀ ਦਿੰਦੇ ਪਏ ਆ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਰਾਹੁਲ ਗਾਂਧੀ, ਮਾਫ ਕਰਨਾ, ਜਿਸ ਤਰ੍ਹਾਂ ਨਵਜੋਤ ਸਿੱਧੂ ਨੇ ਸਟੇਟਮੈਂਟ ਦਿੱਤੀ ਸੀ ਕਿ ਥਾਣੇਦਾਰ ਵੀ ਖੰਗੂਰੇ ਅੱਗੇ ਸਾਡੇ ਲੀਡਰਾਂ ਦੇ ਜਿਹੜਾ ਬੋਝ ਨਹੀਂ ਝੱਲਦੇ, ਤਾਂ
ਉਹ ਤੋਂ ਹੁਣ ਜਾ ਕੇ ਅੱਜ ਸਟੇਟਮੈਂਟ ਸੀਐਮ ਚੰਨੀ ਦੀ ਵੀ ਆਈ ਹੈ ਕਿ ਇਸ ਤਰ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ, ਭਾਵ ਕਿਤੇ ਨਾ ਕਿਤੇ ਉਸ ਚੀਜ਼ ਨੂੰ ਕੰਡੈਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੇਸ਼ੱਕ ਨਾਂ ਨਹੀਂ ਲਿਆ ਉਹਨਾਂ ਨੇ ਨਵਜੋਤ ਸਿੱਧੂ ਦਾ, ਤਾਂ ਮਤਲਬ ਇਹ ਹੈ ਕਿ ਕੁੱਲ ਮਿਲਾ ਕੇ ਆਪਣੇ ਆਪਣੇ ਬੰਦਿਆਂ ਨੂੰ ਥਾਪੜਾ ਵੀ ਦੇ ਰਿਹਾ ਔਰ ਨਾਲ ਦੀ ਨਾਲ ਆਪਣੀ ਵੀ ਟੌਰ ਬਣਾਉਣ ਚ ਔਰ ਆਪਣਾ ਵੀ ਜਿਹੜਾ ਤਾਕਤ ਦਿਖਾਉਣ ਦੇ ਵਿੱਚ ਲੱਗੇ ਹੋਏ ਆ ਜੀ। ਜੀ ਜੀ ਬਿਲਕੁਲ। ਤੇ ਜਸਪਾਲ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੇ ਨਵੇਂ ਸਾਲ ਦੀਆਂ ਤੁਹਾਨੂੰ ਜਿਹੜੀਆਂ ਅਸੀਂ ਸਾਡੇ ਵੱਲੋਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਭ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਬਹੁਤ ਧੰਨਵਾਦ ਜੀ, ਮਿਹਰਬਾਨੀ। ਜੀ ਮਿਹਰਬਾਨੀ, ਸ਼ੁਕਰੀਆ ਔਰ ਤੁਹਾਨੂੰ ਮੁਬਾਰਕਬਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।